बिस्मिल्लाहिर्रहमानिर्रहीम ते अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਵਾਲੇ ਪਾਸੇ ਆਉਂਦੇ ਆ। ਅੱਜ ਦੀ ਗੱਲ ਹੈ ਸੈਯਦ ਯੂਸਫ ਰਜ਼ਾ ਗਿਲਾਨੀ ਤੇ ਚੌਧਰੀ ਨਿਜ਼ਾਮਦੀਨ 2024 ਦੇ ਜਿਹੜੇ ਇਲੈਕਸ਼ਨ ਨੇ, ਜਿੱਥੇ ਉਹਨਾਂ ਬੜੇ ਬੜੇ ਲੋਕਾਂ ਦੇ ਪਰਦੇ ਫਾਸ਼ ਕਰ ਛੱਡੇ, ਬੜੇ ਬੜੇ ਚਿਹਰਿਆਂ ਤੇ ਪਾਏ ਹੋਏ ਨਕਾਬ ਲਾ ਛੱਡੇ ਤੇ ਉਹਨਾਂ ਨੇ ਲੋਕਾਂ ਦੇ ਸਾਹਮਣੇ ਚਾਨਣ ਕਰ ਦਿੱਤਾ ਕਿ ਅਸਲ ਤਾਕਤ ਜਿਹੜੀ ਆਵਾਮ ਦੀ ਰਾਏ 'ਚ ਹੈ, ਪਰ ਜੇ ਇੱਕ ਥਾਂ ਤੇ ਇਕੱਠੀ ਹੋ ਜਾਏ। 2024 ਦੇ ਇਲੈਕਸ਼ਨ ਦੇ ਵਿੱਚ ਜਿਹੜਾ ਇਮਰਾਨ ਖਾਨ ਨੇ ਲੋਕਾਂ ਤੇ ਅਹਿਸਾਨ ਕਰ ਛੱਡਿਆ, ਉਹ ਇਹ ਕਰ ਛੱਡਿਆ ਕਿ ਬੜੇ ਬੜੇ ਬੁਰਜ ਉਲਟਾ ਦਿੱਤੇ ਤੇ ਇਸ ਭੈੜੇ ਤਰੀਕੇ ਨਾਲ ਉਲਟਾਏ ਕਿ ਜਿਹੜਾ ਛੋਟਾ ਮੋਟਾ ਝਾਕਾ ਸੀ ਉਹ ਵੀ ਲੈ ਗਿਆ ਲੋਕਾਂ ਦਾ। ਬੜੇ ਬੜੇ ਬੁਰਜ ਜਿਨ੍ਹਾਂ ਦੇ ਬਾਰੇ ਸੋਚਿਆ ਜਾਂਦਾ ਸੀ ਕਿ ਉਹਨਾਂ ਦੇ ਹਲਕੇ ਦੇ ਵਿੱਚ ਕੋਈ ਉਹਨਾਂ ਦੇ ਲਾਗੋਂ ਦੀ ਨਹੀਂ ਲੰਘ ਸਕਦਾ, ਉਹਨਾਂ ਦਾ ਅਸਰ ਰਸੂਖ, ਉਹਨਾਂ ਦੀ ਧੜੇਬਾਜ਼ੀ, ਉਹਨਾਂ ਦੇ ਉੱਥੇ ਖੜਪੈਂਚਾਂ ਦੇ ਨਾਲ ਲੈਣ ਦੇਣ ਤਲਕਾਤ, ਉਹ ਉੱਥੇ ਨਾਜ਼ਮਾਂ ਤੋਂ ਲੈ ਕੇ ਤੇ ਕੌਂਸਲਰਾਂ ਤੱਕ ਹਰ ਸ਼ੈ ਉਹਨਾਂ ਦੀ ਥਾਪੀ ਦੇ ਨਾਲ ਹੀ ਉੱਥੇ ਲੋਕੀ ਜਿੱਤਦੇ ਸਨ। ਤੇ ਉਹਨਾਂ ਦੇ ਬਾਰੇ ਲੋਕਾਂ ਨੂੰ ਇਹ ਸੀ ਕਿ ਇਹ ਤੇ ਘਰ ਬੈਠੇ ਹੀ ਜਿੱਤ ਜਾਂਦੇ ਨੇ। ਇਮਰਾਨ ਖਾਨ ਨੇ ਉਹਨਾਂ ਦੇ ਸਾਹਮਣੇ ਨਿੱਕੇ ਨਿੱਕੇ ਮੁੰਡੇ ਖੜੇ ਕੀਤੇ ਜਿਨ੍ਹਾਂ ਨੇ ਪਹਿਲਾਂ ਸਿਆਸਤ ਦੇ ਵਿੱਚ ਕਦੇ ਕੌਂਸਲਰ ਦਾ ਇਲੈਕਸ਼ਨ ਨਹੀਂ ਲੜਿਆ, ਉਹਨਾਂ ਨੂੰ ਖਿਲਾਰ ਦਿੱਤਾ ਏਡੇ ਏਡੇ ਤਗੜੇ ਉਮੀਦਵਾਰਾਂ ਦੇ ਸਾਹਮਣੇ, ਤੇ ਉਹਨਾਂ ਇਹ ਬੁਰਜ ਉਲਟਾ ਕੇ ਪਰਾਂ ਮਾਰੇ। ਇਹੋ ਜਿਹੀ ਇੱਕ ਮਿਸਾਲ ਤੁਹਾਡੇ ਸਾਹਮਣੇ ਅਸੀਂ NA 148 ਦੀ ਰੱਖਦੇ ਹਾਂ। NA 148 ਮੁਲਤਾਨ ਦੇ ਨਵਾਹ ਦਾ ਇਲਾਕਾ ਹੈ ਤੇ ਉੱਥੋਂ ਪਾਕਿਸਤਾਨ ਤਹਿਰੀਕੇ ਇਨਸਾਫ ਨੇ ਇੱਕ ਬੜੇ ਯੰਗ ਉੱਭਰਦੇ ਹੋਏ ਬੜਾ ਹੀ ਜ਼ਬਰਦਸਤ ਆਦਮੀ ਮਲਕ ਤੈਮੂਰ ਨੂੰ ਇਲੈਕਸ਼ਨ ਦੇ ਵਿੱਚ ਉਤਾਰਿਆ। ਫੋਰਨ ਕੁਆਲੀਫਾਈਡ ਹੈ, ਪੜ੍ਹਿਆ ਲਿਖਿਆ ਮੁੰਡਾ ਹੈ, ਚੰਗਾ ਬੀਬਾ ਮੁੰਡਾ ਹੈ ਮਲਕ ਤੈਮੂਰ। ਨਾ ਸਿਰਫ ਚੰਗਾ ਵਕੀਲ ਹੈ ਪਰ ਚੰਗਾ ਇਨਸਾਨ ਵੀ ਹੈ। ਮੇਰੀ ਮੁਲਾਕਾਤ ਵੀ ਹੋਈ ਹੈ, ਕੁਝ ਰਾਬਤਾ ਵੀ ਰਿਹਾ, ਤੇ ਚੰਗਾ ਬੀਬਾ ਮੁੰਡਾ ਹੈ। ਲੇਕਿਨ ਅਗਰ ਵੇਖਿਆ ਜਾਏ ਯੂਸਫ ਰਜ਼ਾ ਗਿਲਾਨੀ ਸਾਹਿਬ ਦੇ ਪੋਲੀਟੀਕਲ ਕੱਦ ਕਾਠ ਜਾਂ ਉਹਨਾਂ ਦੇ ਤਜਰਬੇ, ਤੇ ਉਸ ਹਿਸਾਬ ਨਾਲ ਤਾਂ ਫਿਰ ਬੜਾ ਇਨਐਕਸਪੀਰੀਅੰਸ ਬਣਦਾ ਹੈ। ਬਹਰਹਾਲ ਇਮਰਾਨ ਖਾਨ ਸਾਹਿਬ ਨੇ ਉਹਦੇ 'ਤੇ ਇਤਮਾਦ ਕੀਤਾ ਤੇ ਉਹਨੂੰ NA 148 ਦੇ ਵਿੱਚ ਟਿਕਟ ਦੇ ਕੇ ਤੇ ਯੂਸਫ ਰਜ਼ਾ ਗਿਲਾਨੀ ਸਾਹਿਬ ਦੇ ਸਾਹਮਣੇ ਖੜਾ ਕਰ ਦਿੱਤਾ। ਬਸ ਫਿਰ ਕੀ ਹੋਇਆ, ਜਿਹਨੂੰ ਪੰਜਾਬੀ ਚਾਹੁੰਦੇ ਨੇ ਕਿ ਮਲਕ ਤੈਮੂਰ ਨੇ ਯੂਸਫ ਰਜ਼ਾ ਗਿਲਾਨੀ ਸਾਹਿਬ ਦੇ ਵੱਟ ਕੱਢ ਕੇ ਰੱਖ ਛੱਡੇ। ਜਿਹਨੂੰ ਆਉਂਦੇ ਨਾ ਪੰਜਾਬੀ 'ਚ ਬੁੱਚੀਆਂ ਪਵਾਤੀਆਂ, ਉਹ ਬੁੱਚੀਆਂ ਪਵਾਤੀਆਂ ਉਹਨਾਂ ਨੇ। ਇਹ ਹੁਣ ਬੁੱਚੀਆਂ ਪਾਉਣਾ ਕੀ ਹੁੰਦਾ ਨੇ, ਕਈ ਬੰਦੇ ਪੁੱਛਦੇ ਨੇ। ਇਹ ਹੁਣ ਕਿਸੇ ਬਜ਼ੁਰਗ ਕੋਲੋਂ ਪੁੱਛੋ ਜਿਹੜਾ ਲਾਗੇ ਬੈਠਾ ਜਿਹਨੇ ਕੌਡੀ ਦਾ ਮੈਚ ਵੇਖਿਆ ਹੋਵੇ ਵੀ ਬੁੱਚੀਆਂ ਪਾਉਣਾ ਕਿਹਨੂੰ ਆਉਂਦੇ ਨੇ। ਬਹਰਹਾਲ ਮਲਕ ਤੈਮੂਰ ਨੇ ਕੋਈ ਇੱਕ ਥਾਂ ਤੇ ਯੂਸਫ ਰਜ਼ਾ ਗਿਲਾਨੀ ਸਾਹਿਬ ਨੂੰ ਨਹੀਂ ਹਰਾਇਆ, ਬਲਕਿ ਪੂਰੇ ਹਲਕੇ 'ਚ ਹੀ ਉਹਨਾਂ ਦੀ ਰੇਡ ਮਾਰ ਕੇ ਰੱਖ ਦਿੱਤੀ। ਹਾਲਤ ਇਹ ਹੈ ਯੂਸਫ ਰਜ਼ਾ ਗਿਲਾਨੀ ਸਾਹਿਬ ਦਾ ਅਗਰ ਹਲਕਾ ਵੇਖੀਏ ਤੇ ਉਹਦੇ ਵਿੱਚ ਇੱਕ ਪੋਲਿੰਗ ਸਟੇਸ਼ਨ ਦੇ ਉੱਤੇ 462 ਵੋਟ ਮਲਕ ਤੈਮੂਰ ਦੇ ਸਨ ਤੇ ਯੂਸਫ ਰਜ਼ਾ ਗਿਲਾਨੀ ਸਾਹਿਬ ਦੇ 232 ਵੋਟ ਸਨ। ਕਿੰਨੇ ਜੀ? 232। ਤੇ ਇਹ ਜਿਹੜਾ ਯੰਗ ਬੈਰਿਸਟਰ ਹੈ, ਨੌਜਵਾਨ ਵਕੀਲ ਹੈ, ਇਹਦੇ ਕਿੰਨੇ ਵੋਟ ਸਨ? 462। ਉਹਨਾਂ ਕੀ ਕੀਤਾ? ਚੌਧਰੀ ਨਿਜ਼ਾਮਦੀਨ ਨੇ ਕੀਤਾ। ਹੁਣ ਉਹਨਾਂ ਨੇ ਜ਼ਾਹਿਰ ਗੱਲ ਹੈ ਕੁਝ ਤੇ ਇੱਜ਼ਤ ਰੱਖਣੀ ਸੀ ਯੂਸਫ ਰਜ਼ਾ ਗਿਲਾਨੀ ਸਾਹਿਬ ਦਾ, ਕੁਝ ਤੇ ਪਰਦਾ ਰੱਖਣ ਦੀ ਕੋਸ਼ਿਸ਼ ਕਰਨੀ ਸੀ, ਜਿਹੜਾ ਕਿ ਝੂਠਾ ਪਰਦਾ ਹੈ, ਰਹਿ ਕੋਈ ਨਹੀਂ ਗਿਆ। ਹੁਣ ਪਰਦੇ ਫਾਸ਼ ਹੋ ਗਏ ਨੇ। ਉਹਨਾਂ 462 ਜਿਹੜੇ ਮਲਕ ਤੈਮੂਰ ਦੇ ਸਨ ਉਹ ਲਿਖ ਛੱਡੇ ਉਹਨਾਂ ਯੂਸਫ ਰਜ਼ਾ ਗਿਲਾਨੀ ਸਾਹਿਬ ਦੇ ਨਾਂ ਦੇ ਅੱਗੇ, ਤੇ ਜਿਹੜੇ ਯੂਸਫ ਰਜ਼ਾ ਗਿਲਾਨੀ ਸਾਹਿਬ ਦੇ 232 ਸਨ ਉਹ ਲਿਖ ਛੱਡੇ ਉਹਨਾਂ ਨੇ ਮਲਕ ਤੈਮੂਰ ਦੇ ਨਾਂ ਦੇ ਅੱਗੇ। ਮਤਲਬ ਸਿਰਫ ਉਧਰ ਦੇ ਵੋਟ ਉਧਰ ਕਰਤੇ, ਉਧਰ ਦੇ ਉਧਰ ਕਰ ਦਿੱਤੇ। ਫਾਰਮ 47 ਦੇ ਉੱਤੇ ਹੋਰ ਕੋਈ ਸ਼ੈ ਨਹੀਂ ਉਹਨਾਂ ਕੀਤੀ, ਫਾਰਮ 45 ਤੇ ਉਹਦੀ ਬੁਨਿਆਦ ਤੇ 47 ਫਿਰ ਝੂਠਾ ਬਣਾਇਆ। ਇਸ ਤੋਂ ਬਾਅਦ ਇੱਕ ਹੋਰ ਪੋਲਿੰਗ ਸਟੇਸ਼ਨ, ਮੈਂ ਤੁਹਾਡੇ ਸਾਹਮਣੇ ਦੋ ਹੀ ਪੋਲਿੰਗ ਸਟੇਸ਼ਨ ਰੱਖਾਂਗਾ, ਬਹੁਤੇ ਨਹੀਂ ਰੱਖਾਂਗਾ। ਇੱਕ ਹੋਰ ਪੋਲਿੰਗ ਸਟੇਸ਼ਨ, ਉੱਥੋਂ ਮਲਕ ਤੈਮੂਰ ਨੂੰ ਪਏ 767 ਉਰਦੂ 'ਚ ਆਖ ਦਿੰਦੇ ਆ 767 767 767 ਵੋਟ ਪਏ ਮਲਕ ਤੈਮੂਰ ਨੂੰ। ਤੇ ਦੂਜੇ ਪਾਸੇ ਜਿਹੜੇ ਭਾਈ ਹੋਰੀ ਨੇ ਉਹਨਾਂ ਨੂੰ ਜ਼ਾਹਿਰ ਹੈ ਘੱਟ ਵੋਟ ਪਏ ਬੜੇ ਉੱਥੋਂ। ਲੇਕਿਨ ਉੱਥੇ ਚੌਧਰੀ ਨਿਜ਼ਾਮਦੀਨ ਨੇ ਕੀ ਕੀਤਾ? ਉਹਨੇ ਪੂਰਾ 700 ਵੋਟ ਹੀ ਮਲਕ ਤੈਮੂਰ ਦਾ ਜਿਹੜਾ ਉਹਨੂੰ ਕੈਂਸਲ ਕਰ ਦਿੱਤਾ, ਜ਼ਾਇਆ ਕਰ ਦਿੱਤਾ। ਆਖਿਆ ਜੀ ਵੋਟਾਂ ਦੇ ਮੋਹਰਾਂ ਠੀਕ ਨਹੀਂ ਲੱਗੀਆਂ। ਕਿੰਨਿਆਂ ਚੋਂ? 767 ਦੇ ਵਿੱਚੋਂ ਕਿੰਨੇ ਜ਼ਾਇਆ ਕੀਤੇ? 700 ਵੋਟ। ਬੱਲੇ ਉਹ ਸ਼ੇਰ ਬੱਗਿਓ, ਮਤਲਬ ਤੁਸਾਂ ਕੋਈ ਕੰਮ ਥੱਲੇ ਰਹਿਣ ਨਾ ਦਿਓ। ਉਹ ਜਨਾਬੇ ਵਾਲੀ ਜਿਹੜੇ 767 ਚੋਂ 700 ਜਿਸ ਵੇਲੇ ਵੋਟ ਜਿਹੜੇ ਨੇ ਉਹ ਮੁਸਤਰਦ ਕਰ ਦਿੱਤੇ, ਜ਼ਾਇਆ ਕਰ ਦਿੱਤੇ, ਤੇ ਪਿੱਛੇ ਮਲਕ ਤੈਮੂਰ ਦੇ ਕਿੰਨੇ ਰਹਿ ਗਏ? 67 ਰਹਿ ਗਏ। ਹੁਣ ਤੁਸੀਂ ਸੋਚਦੇ ਹੋ ਕਿ ਗਿੱਲ ਸਾਹਿਬ ਇਹ ਤੁਸੀਂ ਹਲਕਾ ਕਿਉਂ ਚੁੱਕਿਆ ਤੇ ਵੀਲੌਗ ਦੀ ਅੱਜ ਦੀ ਗੱਲ ਇਹ ਕਿਉਂ ਕਰ ਰਹੇ ਹੋ ਇਹਦੇ ਉੱਤੇ? ਮੈਂ ਤੁਹਾਨੂੰ ਸਿਰਫ ਦੱਸਣ ਲੱਗਾ ਵੀ ਬੜੇ ਬੜੇ ਬੁਰਜਾਂ ਨੇ ਆਪਣੀ ਬੇਇੱਜ਼ਤੀ ਕਿਵੇਂ ਕੀਤੀ ਹੈ। ਹਾਲਾਂਕਿ ਯੂਸਫ ਰਜ਼ਾ ਗਿਲਾਨੀ ਸਾਹਿਬ ਦਾ ਇੱਕ ਨਾਂ ਹੈ, ਉਹ ਇੱਕ ਵਜ਼ੀਰ ਆਜ਼ਮ ਰਹੇ ਨੇ ਪਾਕਿਸਤਾਨ ਦੇ, ਉਹਨਾਂ ਪੁਰਾਣੀ ਸਿਆਸਤ ਕੀਤੀ ਹੋਈ, ਉਹਨਾਂ ਨੂੰ ਇਸ ਗੰਦ 'ਚ ਆਪ ਹੀ ਨਹੀਂ ਸੀ ਪੈਣਾ ਚਾਹੀਦਾ। ਜਦੋਂ ਮਾਮਲਾਤ ਇੱਥੋਂ ਤੱਕ ਕੱਪੜ ਗਏ ਸਨ ਵੀ ਕੱਲ੍ਹ ਦੇ ਇੱਕ ਜਵਾਕ ਨੇ, ਸਿਆਸੀ ਤੌਰ 'ਤੇ ਮੈਂ ਗੱਲ ਕਰਨਾ, ਬੁੱਚੀਆਂ ਪਵਾ ਛੱਡੀਆਂ ਹੁਣ ਬੰਦੇ ਦੀਆਂ, ਤੇ ਬੰਦੇ ਨੂੰ ਚੁੱਪ ਕਰਕੇ ਬੁੱਕਲ ਮਾਰ ਕੇ ਘਰ ਬਹਿ ਜਾਣਾ ਚਾਹੀਦਾ ਸੀ।
ਇੰਨਾ ਕੁਛ ਸਿਆਸਤ 'ਚੋਂ ਬਣਾ ਲਿਆ ਹੈ, ਐਡਾ ਲੰਮਾ ਚੌੜਾ, ਮੇਰਾ ਮਤਲਬ ਹੈ ਕਿ ਦੁਕਾਨਦਾਰੀ ਬਣ ਗਈ ਹੈ। ਤੇ ਹੁਣ ਇੱਕ ਇਲੈਕਸ਼ਨ ਦੇ ਵਿੱਚ ਜੇ ਇੱਜ਼ਤ ਵੀ ਬਚਾ ਲੈਂਦੇ ਤੇ ਉਹ ਵੀ ਚੰਗੀ ਗੱਲ ਸੀ ਨਾ। ਬਹਰਹਾਲ ਇੱਥੇ ਹੋਇਆ ਕੀ ਜੀ, ਇੱਥੇ ਹੋਇਆ ਕਿ ਇਸ ਹਲਕੇ ਨੂੰ ਅਗਰ ਗੌਰ ਨਾਲ ਵੇਖੋ, ਐਨਏ 148 ਨੂੰ ਵੇਖੋ ਤੇ ਹਲਕੇ ਦਾ ਨੰਬਰ 148, ਪਰ ਯੂਸਫ ਰਜ਼ਾ ਗਿਲਾਨੀ ਸਾਹਿਬ ਉਸ ਤੋਂ ਵੀ ਘੱਟ ਵੋਟਾਂ ਨਾਲ ਜਿੱਤੇ ਨੇ। ਆਓ 104 ਵੋਟਾਂ ਨਾਲ ਜਿੱਤੇ ਨੇ। ਕਿੰਨੀਆਂ ਵੋਟਾਂ ਨਾਲ ਜੀ? 104 ਵੋਟਾਂ ਨਾਲ। ਇਹ ਮਲਕ ਤੈਮੂਰ ਸਾਹਿਬ ਦੇ ਕੋਲੋਂ ਟੋਟਲ 104 ਵੋਟਾਂ ਤੇ ਜਿੱਤੇ ਨੇ, ਉਹ ਵੀ ਐਡੀ ਧਾਂਦਲੀ ਕਰਕੇ। ਕਈ ਉੱਥੇ ਦਰਜਨਾਂ ਦੇ ਹਿਸਾਬ ਨਾਲ ਜਿਹੜੇ ਪੋਲਿੰਗ ਸਟੇਸ਼ਨ ਨੇ ਉੱਥੇ ਧਾਂਦਲੀਆਂ ਹੋਈਆਂ ਨੇ, ਸਿਰਫ ਕਿਸੇ ਇੱਕ ਨੂੰ ਦਰੁਸਤ ਕਰ ਲੈਣ ਨਾ। ਇਹ ਜਿਹੜੇ 767 ਵਾਲਾ ਦੱਸਿਆ ਇਹ, ਤੇ ਜਾਂ ਜਿਹੜੇ 462 ਉਹਦੇ ਸਨ, ਉਹ ਯੂਸਫ ਰਜ਼ਾ ਗਿਲਾਨੀ ਸਾਹਿਬ ਦੇ ਖਾਤੇ 'ਚ ਪਾ ਦਿੱਤੇ ਤੇ ਉਹਦੇ ਉਧਰ ਪਾ ਦਿੱਤੇ। ਇਹ ਅਗਰ ਇਹ ਕਿਸੇ ਇੱਕ ਪੋਲਿੰਗ ਸਟੇਸ਼ਨ ਨੂੰ ਦਰੁਸਤ ਕਰ ਲੈਣਾ ਤੇ ਯੂਸਫ ਰਜ਼ਾ ਗਿਲਾਨੀ ਸਾਹਿਬ ਜਿਹੜੇ ਪਹਿਲਾਂ ਹੀ ਹਾਰ ਗਏ ਨੇ, ਉਹ ਮੁਕੰਮਲ ਹੀ ਹਾਰ ਜਾਣਗੇ। ਮੈਂ ਤੁਹਾਨੂੰ ਆਖਿਆ ਵੀ ਹੋਰ ਵੀ ਬੜੇ ਪੋਲਿੰਗ ਸਟੇਸ਼ਨ ਨੇ। ਇਹਦੇ ਵਿੱਚ ਇਮਰਾਨ ਖਾਨ ਨੇ ਕੀ ਭਲਾ ਕੀਤਾ ਲੋਕਾਂ ਤੇ? ਇਮਰਾਨ ਖਾਨ ਨੇ ਭਲਾ ਇਹ ਕੀਤਾ ਕਿ ਜਿਹੜਾ ਝਾਕਾ ਸੀ ਨਾ ਲੋਕਾਂ ਨੂੰ ਕਿ ਇਹ ਇਲੈਕਟੇਬਲ ਦੇ ਸਾਹਮਣੇ ਇਲੈਕਟੇਬਲ ਹੀ ਖੜਾ ਕਰਨਾ ਹੈ, ਉਂਝ ਨਹੀਂ ਜਿੱਤ ਸਕਦਾ, ਇਹ ਲੋਕਾਂ ਨੂੰ ਸਮਝ ਆ ਗਈ ਵੀ ਅਸਲ ਤਾਕਤ ਉਹਨਾਂ ਦੇ ਵੋਟ 'ਚ ਹੈ, ਉਹਨਾਂ ਦੀ ਸੋਚ 'ਚ ਹੈ। ਇਮਰਾਨ ਖਾਨ ਨੇ ਜਿਹੜਾ ਸੋਚ ਦਾ ਇੱਕ ਧਾਗਾ ਇਹਨਾਂ ਲੋਕਾਂ ਦੇ ਨਾਲ ਬੰਨਿਆ, ਉਹ ਐਡਾ ਪੱਕਾ ਬੰਨ੍ਹ ਲਿਆ ਕਿ ਹੁਣ ਇਹਨਾਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਪਾਸੇ ਵੋਟ ਪਾ ਦਈਏ ਤੇ ਫਿਰ ਕੋਈ ਸ਼ੈ ਸਾਨੂੰ ਨਹੀਂ ਡੱਕ ਸਕਦੀ। ਇਹ ਹੁਣ ਚੌਧਰੀ ਨਿਜ਼ਾਮਦੀਨ ਨੇ ਇਹਨਾਂ ਬੰਦਿਆਂ ਨੂੰ ਜਿਤਾ ਤੇ ਲਿਆ, ਪਰ ਨਾਲ ਨਾਲ ਬਿਜ਼ਤ ਵੀ ਕਰ ਦਿੱਤਾ ਮਾਜ਼ਰਤ ਦੇ ਨਾਲ। ਇਹਨਾਂ ਦੀ ਜਿਹੜੀ ਕੋਈ ਮਾੜੀ ਚੰਗੀ ਸਿਆਸੀ ਇੱਜ਼ਤ ਸੀ ਨਾ, ਉਹ ਖ਼ਤਮ ਕਰਕੇ ਰੱਖ ਦਿੱਤੀ ਹੈ। ਇਹਨਾਂ ਜਿਹੜਾ ਓਲਾ ਸੀ, ਪਰਦਾ ਸੀ, ਭਰਮ ਭਰਾ ਸੀ, ਕੋਈ ਦਬਦਬਾ ਸੀ, ਉਹ ਹਰ ਸ਼ੈ ਖ਼ਤਮ ਕਰ ਦਿੱਤੀ। ਸਿਆਸਤ 'ਚ ਇਹੀ ਕੁਝ ਤੇ ਹੁੰਦਾ, ਹੋਰ ਹੁੰਦਾ ਕੀ ਹੈ। ਇਸ ਲਈ ਅਗਰ ਤੁਸੀਂ ਮਾਯੂਸ ਹੋ ਨਾ ਕਿ ਇਲੈਕਸ਼ਨ ਲੁੱਟ ਲਿਆ ਤੇ ਜਿਹੜੇ ਜਿੱਤਿਆ ਸੀ ਉਹਨੂੰ ਹਰਾ ਲਿਆ ਤੇ ਜਿਹੜਾ ਹਾਰਿਆ ਸੀ, ਬਿਲਕੁਲ ਮਾਯੂਸ ਨਾ ਹੋਵੋ। ਇਹ ਬੜੇ ਸ਼ਾਰਟ ਟਰਮ ਗੇਨ ਵਾਸਤੇ ਚੌਧਰੀ ਨਿਜ਼ਾਮਦੀਨ ਨੇ ਆਪਣੀ ਪੂਰੀ ਫਸਲ ਤਬਾਹ ਕਰ ਲਈ। ਫਸਲ ਕਿਹਦੀ? ਇਲੈਕਟੇਬਲ ਸੀ, ਜਿਨ੍ਹਾਂ ਦੇ ਸਿਰ ਦੇ ਉੱਤੇ ਉਹ ਤੁਹਾਡੀ ਸਿਆਸਤ ਨੂੰ, ਤੁਹਾਨੂੰ, ਤੁਹਾਡੀ ਜਮਹੂਰੀਅਤ ਨੂੰ, ਤੁਹਾਡੇ ਪੂਰੇ ਨਜ਼ਮੋ ਨਸਕ ਨੂੰ ਚੌਧਰੀ ਨਿਜ਼ਾਮਦੀਨ ਕੰਟਰੋਲ ਕਰਦਾ ਸੀ। ਇਸ ਵਾਸਤੇ ਤੁਹਾਨੂੰ ਘਬਰਾਉਣ ਦੀ ਲੋੜ ਕੋਈ ਨਹੀਂ। ਲੌਂਗ ਰਨ ਦੇ ਵਿੱਚ ਤੁਸੀਂ ਜਿੱਤ ਗਏ ਹੋ। ਹੁਣ ਮੈਨੂੰ ਦੱਸੋ ਕਿ ਹੁਣ ਅਗਲੀ ਵਾਰੀ ਯੂਸਫ ਰਜ਼ਾ ਗਿਲਾਨੀ ਸਾਹਿਬ ਕੋਲੋਂ ਜਿੱਤਿਆ ਜਾਣਾ ਹੈ? ਜਦੋਂ ਵੀ ਇਲੈਕਸ਼ਨ ਹੋਇਆ, ਇਲੈਕਸ਼ਨ ਲੜਿਆ ਜਾਣਾ ਪੂਰੇ ਤਮਤਮਾ ਦੇ ਨਾਲ? ਬਿਲਕੁਲ ਨਹੀਂ। ਲੋਕਾਂ ਦੇ ਸਾਹਮਣੇ ਜਿਹੜਾ ਓਲਾ ਸੀ ਉਹ ਮਿਟ ਗਿਆ, ਜਿਹੜਾ ਮਾੜਾ ਚੰਗਾ ਹਿਆ ਸੀ ਉਹ ਖਤਮ ਹੋ ਗਿਆ। ਇਹ ਵੀ ਪਤਾ ਲੱਗ ਗਿਆ ਕਿ ਇਹ 2 ਨੰਬਰ ਨੇ, ਹਾਰੀ ਹੋਈ ਸੀਟ ਤੇ ਵੀ ਕੋਈ ਜਿਤਾ ਦੇ ਤੇ ਚੁੱਪ ਕਰਕੇ ਜਿੱਤ ਲੈਂਦੇ ਨੇ। ਇਹਨਾਂ ਦੇ ਵਿੱਚ ਉਨੀ ਅਣਖ ਵੀ ਨਹੀਂ ਜਿੰਨੀ ਡਾਕਟਰ ਚੀਮੇ 'ਚ ਹੈ, ਜਿਹਨੇ ਗੁਜਰਾਂ ਵਾਲੇ 'ਚ ਆਖਿਆ ਵੀ ਮੈਂ ਨਹੀਂ ਜਿੱਤਣਾ, ਮੈਨੂੰ ਹਾਰਿਆ ਹੀ ਰਹਿਣ ਦਿਓ। ਬਹਰਹਾਲ ਹੁਣ ਅਗਲੇ ਟੌਪਿਕ ਵਾਲੇ ਪਾਸੇ ਆਉਣੇ। ਅਗਲਾ ਟੌਪਿਕ ਹੈ ਕਿ ਬਾਜੀ ਸਾਡੀ ਜਿਹੜੀ ਹੈ ਉਹ ਸ਼ਾਇਦ ਫੈਸਲਾਬਾਦ ਗਈ ਤੇ ਉੱਥੇ ਟ੍ਰੈਫਿਕ ਪੁਲਿਸ ਵਾਲਿਆਂ ਨੇ ਬਾਜੀ ਨੂੰ ਪੇਂਟਿੰਗ ਜਿਹੜੀਆਂ ਬਣਾ ਕੇ ਨਾ ਉਹਨਾਂ ਦੀਆਂ ਤਸਵੀਰਾਂ ਦਿੱਤੀਆਂ। ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਇਹ ਜਿਹੜੇ ਬਿਊਰੋਕਰੇਟ ਨੇ ਨਾ, ਬੜੇ ਜ਼ਾਲਮ ਦੇ ਬੱਚੇ ਹੁੰਦੇ ਨੇ। ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕੋਈ ਬੰਦਾ ਕਿਹੋ ਜਿਹਾ, ਅਗਰ ਕੋਈ ਬੰਦਾ ਅਕਲਮੰਦ ਹੋਵੇ ਤੇ ਉਹਦੇ ਨਾਲ ਉਹੋ ਜਿਹੇ ਕੰਮ ਕਰਦੇ ਨੇ। ਮਸਲਨ ਦੇਖੋ, ਬਾਜੀ ਆਈ ਹੈ ਤੇ ਬਾਜੀ ਨੂੰ ਜਿਹੜਾ ਪੇਂਟਿੰਗ ਅਗਰ ਪੁਲਿਸ ਵਾਲਿਆਂ ਦੇਣੀ ਸੀ, ਪਹਿਲੀ ਗੱਲ ਤੇ ਚੀਫ ਮਿਨਿਸਟਰ ਨਾਲ ਉਹਨਾਂ ਦਾ ਕੰਮ ਆਪਣੀ ਪਰਫਾਰਮੈਂਸ ਦਿਖਾਉਣਾ। ਇਹ ਪੇਂਟਰ ਤੇ ਨਹੀਂ ਅਸੀਂ ਭਰਤੀ ਕੀਤੇ ਪੁਲਿਸ ਵਾਲੇ। ਜਾਂ ਤੇ ਬਾਜੀ ਕਿਸੇ ਪੇਂਟਿੰਗ ਦੇ ਸਕੂਲ 'ਚ ਗਈ ਹੋਵੇ ਨਾ, ਤੇ ਉੱਥੇ ਜਿਹੜੇ ਜਵਾਕ ਨੇ ਪੜ੍ਹਨ ਡਏ ਨੇ, ਕੁੜੀਆਂ ਮੁੰਡੇ, ਉਹ ਆਪਣੀ ਅਹਿਲੀਅਤ ਦੱਸਣ ਕਿ ਉੱਥੋਂ ਦਾ ਜਿਹੜਾ ਪ੍ਰਿੰਸੀਪਲ ਹੈ ਖਲੋ ਕੇ ਦੱਸੇ ਕਿ ਇਸ ਬੱਚੀ ਨੇ ਪੇਂਟਿੰਗ ਬਣਾਈ ਹੈ, ਇਸ ਬੱਚੇ ਨੇ ਪੇਂਟਿੰਗ ਬਣਾਈ ਹੈ, ਤੇ ਉਹ ਪਤਾ ਚੱਲੇ ਕਿ ਉਹ ਕਿੱਡਾ ਉਹਨਾਂ ਨੂੰ ਅੱਛਾ ਹੁਨਰ ਉੱਥੇ ਸਿਖਾਇਆ ਜਾਂਦਾ ਹੈ। ਇਹ ਹੁਣ ਅਗਰ ਟ੍ਰੈਫਿਕ ਪੁਲਿਸ ਦੇ ਦਫ਼ਤਰ ਬਾਜੀ ਗਈ ਹੈ ਤੇ ਉੱਥੇ ਪੇਂਟਿੰਗ, ਮੈਨੂੰ ਦੱਸੋ, ਤਸਵੀਰ ਸਾਜ਼ੀ ਸਿਖਾਈ ਜਾਂਦੀ ਹੈ। ਉਹਨਾਂ ਦਾ ਕੰਮ ਤੇ ਪੇਂਟਿੰਗ ਨਾਲ ਕੋਈ ਨਹੀਂ ਨਾ ਹੈਗਾ। ਉਹਨਾਂ ਨੂੰ ਤੇ ਆਪਣੀ ਜਿਹੜੀ ਕਾਬਲੀਅਤ ਹੈ ਉਹ ਦੱਸਣੀ ਚਾਹੀਦੀ ਹੈ ਕਿ ਉਹ ਟ੍ਰੈਫਿਕ ਵਾਸਤੇ ਕੀ ਕਰ ਰਹੇ ਨੇ, ਲੋਕਾਂ ਨੂੰ ਸ਼ਊਰ ਕੀ ਦੇ ਰਹੇ ਨੇ, ਜਿਹੜੇ ਐਕਸੀਡੈਂਟ ਹੋ ਰਹੇ ਨੇ ਉਹਨਾਂ ਦੇ ਉੱਤੇ ਉਹ ਕਿਸ ਤਰ੍ਹਾਂ ਕਾਬੂ ਪਾ ਰਹੇ ਨੇ, ਨਵੇਂ ਡਰਾਈਵਰ ਜਿਹੜੇ ਸ਼ਾਮਲ ਹੋ ਰਹੇ ਨੇ ਉਹਨਾਂ ਲਈ ਕੀ ਕਰ ਰਹੇ ਨੇ, ਗੱਡੀਆਂ ਨਵੀਆਂ ਸ਼ਾਮਲ ਹੋ ਰਹੀਆਂ ਨੇ ਰੋਡਾਂ ਦੇ ਉੱਤੇ ਉਹਨਾਂ ਲਈ ਕੀ ਕਰ ਰਹੇ ਨੇ, ਟ੍ਰੈਫਿਕ ਦੇ ਫੈਲਾਓ ਨੂੰ ਕੀ ਕਰ ਰਹੇ ਨੇ, ਆਲੂਦਗੀ ਨੂੰ ਕੀ ਕਰ ਰਹੇ ਨੇ। ਸਕੂਲੇ ਬੱਚੇ ਸਵੇਰੇ ਜਾਂਦੇ ਨੇ, ਸ਼ਾਮ ਨੂੰ ਆਉਂਦੇ ਨੇ, ਉਹਨਾਂ ਟਾਈਮਾਂ ਦੇ ਵਿੱਚ ਲੋਕੀ ਟਾਈਮ ਨਾਲ ਆਪਣੇ ਦਫ਼ਤਰਾਂ 'ਚ ਪਹੁੰਚਣ, ਉਹਦੇ ਉੱਤੇ ਇਹਨਾਂ ਦੀ ਕੀ ਪੇਸ਼ਾਵਰਾਨਾ ਜ਼ਿੰਮੇਦਾਰੀਆਂ ਨੇ। ਇਹਨਾਂ ਗੱਲਾਂ ਤੇ ਉਹਨਾਂ ਨੇ ਗੱਲਾਂ ਕਰਨੀਆਂ ਨੇ, ਜਾਂ ਇਹ ਦੱਸ ਸਕਦੇ ਨੇ ਕਿ ਜਿਹੜੇ ਸਾਡੇ ਟ੍ਰੈਫਿਕ ਪੁਲਿਸ ਦੇ ਲੋਕ ਨੇ ਉਹਨਾਂ ਦੀਆਂ ਫੈਮਲੀਆਂ ਵਾਸਤੇ ਅਸੀਂ ਇੱਥੇ ਕੀ ਕਰ ਰਹੇ ਹਾਂ, ਜਾਂ ਕੋਈ ਅਸੀਂ ਟ੍ਰੈਫਿਕ ਦੇ ਜਿਹੜੇ ਸਕੂਲ ਨੇ ਉੱਥੇ ਲੋਕਾਂ ਨੂੰ ਕਿਸ ਤਰ੍ਹਾਂ ਟ੍ਰੈਫਿਕ ਦੇ ਕਵਾਨੀਨ ਦੇ ਬਾਰੇ ਪੜ੍ਹਾ ਰਹੇ ਹਾਂ, ਜਾਂ ਜਿਹੜੇ ਸਾਡੇ ਇੰਪਲੋਈ ਨੇ ਉਹਨਾਂ ਦੀ ਵੈਲਬੀਇੰਗ ਲਈ ਕੀ ਕਰ ਸਕਦੇ। ਇਹੋ ਜਿਹੇ ਟੌਪਿਕ ਤੇ ਡਿਸਕਸ ਹੋ ਸਕਦੇ ਸਨ। ਪਰ ਪੇਂਟਿੰਗ, ਇਹ ਬਾਜੀ ਪੇਂਟਿੰਗ ਦੇ ਕਿਸੇ ਸਕੂਲ ਗਈ ਸੀ, ਪਰ ਉਹਨਾਂ ਨੂੰ ਕਿਉਂਕਿ ਪਤਾ ਹੈ ਵੀ ਇਹ ਕਮਲੀ ਹੈ, ਇਹ ਬਾਜੀ ਸਾਡੀ ਕਮਲੀ ਹੈ, ਅਕਲ ਤੋਂ ਫਾਰਿਗ ਹੈ, ਬਿਲਕੁਲ ਝੱਲੀ ਹੈ। ਪਿੱਛੇ ਜਿਹੜੇ IG ਸਾਹਿਬ ਨੇ ਉਹਨਾਂ ਵੀ ਆਖਿਆ ਵੀ ਮੈਂ ਵੀ ਕੋਈ ਦਿਨ ਨਹੀਂ ਜਾਣ ਦੇਣਾ ਜਿੱਦਣ ਲੋਕਾਂ ਕੋਲੋਂ ਮਖੌਲ ਨਹੀਂ ਕਰਾਉਣਾ। ਉਹ ਵੀ ਇੱਕ ਬੰਦਾ ਜਿਹੜਾ ਉਹ ਪੇਂਟਿੰਗ ਦੇ ਰਿਹਾ ਤੇ ਆਉਂਦੇ ਨੇ ਇਹ ਸਾਡੇ ਮਸੀਹ ਭਾਈ ਨੇ, ਇਹ ਦੱਸਣਾ ਜ਼ਰੂਰੀ ਹੈ। ਮਤਲਬ ਇਹ ਰੇਸਿਜ਼ਮ ਕਰਨਾ, ਇਹ ਡਿਸਕ੍ਰਿਮੀਨੇਸ਼ਨ ਕਰਨਾ ਇਹ ਜ਼ਰੂਰੀ ਹੈ।
ਮਸੀਹ ਭਾਈ ਕਹਿਣਾ ਜ਼ਰੂਰੀ, ਉਹ ਪਾਕਿਸਤਾਨੀ ਹੈ, ਬਸ ਇੰਨਾ ਦੱਸੋ, ਖਤਮ ਹੋਈ ਗੱਲ। ਇਹ ਗੱਲ ਕਰਨਾ, ਉਹਦੇ ਮਜ਼ਹਬ ਦੀ ਗੱਲ ਕਰਨਾ ਕੋਈ ਬਹੁਤ ਜ਼ਰੂਰੀ ਹੈ, ਜਾਂ ਉੱਥੇ ਦੱਸਣਾ ਖਸੂਸੀ ਤੌਰ 'ਤੇ? ਮਤਲਬ ਜਿਹੜਾ ਮੈਨੂੰ ਇਹ ਦੱਸੋ ਵੀ ਜਿਹੜਾ ਮੁਸਲਮਾਨ ਹੋਏਗਾ ਉਹ ਪੇਂਟਿੰਗ ਵੱਖਰੇ ਤਰੀਕੇ ਨਾਲ ਬਣਾਏਗਾ ਅਤੇ ਮਸੀਹ ਵੱਖਰੇ ਤਰੀਕੇ ਨਾਲ ਬਣਾਏਗਾ? ਇਹ ਕਹਿਣਾ ਚਾਹ ਰਹੇ ਹੋ ਤੁਸੀਂ? ਮੈਂ ਤਾਂ ਹੈਰਾਨ ਹੈ ਕਿ ਅਗਰ ਉਹਦਾ ਮਜ਼ਹਬ ਕ੍ਰਿਸਚੀਅਨਿਟੀ ਹੈ ਅਤੇ ਉਹ IG ਸਾਹਿਬ ਦਾ ਇਹਦੇ ਨਾਲ ਕੀ ਲੈਣ ਦੇਣਾ ਹੈ? ਪੇਂਟਿੰਗ ਤੇ ਕ੍ਰਿਸਚੀਅਨ ਹੋਵੇ, ਮੁਸਲਮਾਨ ਹੋਵੇ, ਕੋਈ ਵੀ ਮਜ਼ਹਬ ਦਾ ਹੋਵੇ, ਉਹਨੇ ਪੇਂਟਿੰਗ ਤੇ ਪੇਂਟਿੰਗ ਹੈ ਨਾ, ਔਰ ਉਹ ਵੀ ਬਾਜੀ ਮਰੀਮ ਦੀ ਹੈ। ਜਾਂ ਤਾਂ ਕਿਸੇ ਮਜ਼ਹਬੀ ਟਾਈਪ ਦੀ ਪੇਂਟਿੰਗ ਹੋਵੇ ਨਾ, ਤਾਂ ਉਹਦੇ 'ਚੋਂ ਜ਼ਿਕਰ ਕਰਨ ਕਿ ਬਈ ਇਸ ਬੰਦੇ ਦਾ ਮਜ਼ਹਬ ਇਹ ਆ, ਪਰ ਇਹਨੇ ਪੇਂਟਿੰਗ ਦੂਜੇ ਮਜ਼ਹਬ ਦੀ ਬਣਾਈ। ਅਤੇ ਬਾਜੀ ਜਿਹੜੀ ਹੈ ਉਹਦੀਆਂ ਜਿਹੜੀਆਂ ਬੇਵਕੂਫੀਆਂ ਨੇ, ਇੱਕ ਪਾਸੇ ਉਹ ਦੂਸਰਾ ਬਾਜੀ ਨੂੰ ਬੇਵਕੂਫ ਬਣਾਇਆ, ਉਹ ਜਿਹੜੀ ਇੱਕ ਤਾਰ ਜੀ ਲਾਈ ਮੋਟਰਸਾਈਕਲਾਂ ਦੇ ਉੱਤੇ ਕਿ ਜੀ ਇਹ ਅਸੀਂ ਆਜ਼ਾਦ ਕਰਨ ਲੱਗੇ ਹੁਣ। ਇਹ ਬੜੇ ਚਿਰ ਦੀ ਪੰਜਾਬ ਦੇ ਵਿੱਚ ਇਹ ਤਾਰ ਹੈ, ਸਾਡੀ ਹਕੂਮਤ ਤੋਂ ਵੀ ਪਹਿਲਾਂ ਦੀ। ਇਹ ਕੋਈ ਹੁਣ ਦੀ ਗੱਲ ਨਹੀਂ ਹੈ, ਕੋਈ 10-15 ਸਾਲਾਂ ਤੋਂ। ਮੇਰੇ ਚੌਧਰੀ ਪਰਵੇਜ਼ ਅਲਾਈ ਸਾਹਿਬ ਦੇ ਜ਼ਮਾਨੇ 'ਚ ਤਾਰ ਲੱਗਣੀ ਸ਼ੁਰੂ ਹੋਈ ਸੀ ਮੋਟਰਸਾਈਕਲਾਂ 'ਤੇ, ਲੇਕਿਨ ਲੋਕੀ ਲਾਉਂਦੇ ਨਹੀਂ। ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਲੇਕਿਨ ਅਸਲ ਇਹਨਾਂ ਦੀਆਂ ਜਿਹੜੀਆਂ ਬੇਵਕੂਫੀਆਂ ਨੇ ਉਹ ਇਹ ਨੇ ਕਿ ਇਹਨਾਂ ਦੀ ਜਿਹੜੀ ਵਜ਼ੀਰੇ ਇਤਲਾਤ ਹੈ ਉਹ ਆਂਦੀ ਹੈ ਪੰਜਾਬ ਦੀ ਕਿ ਡੋਰ ਜਿਹੜੀ ਹੈ ਤਾਂ ਸਮਾਨ KP ਤੋਂ ਆਉਂਦਾ, ਤਦ ਇੱਥੇ ਜਿਹੜੀਆਂ ਨਾ ਲੋਕਾਂ ਦੀਆਂ ਧੌਣਾਂ ਵੱਢੀਆਂ ਜਾਂਦੀਆਂ ਨੇ। ਉਹਨਾਂ ਨੂੰ ਕੋਈ ਪੁੱਛੇ ਕਿ ਇਸ ਤਰੀਕੇ ਨਾਲ ਤੇ ਗੱਡੀਆਂ ਜਿਹੜੀਆਂ ਪਾਕਿਸਤਾਨ 'ਚ ਨੇ ਜ਼ਿਆਦਾਤਰ ਉਹ ਜਾਪਾਨ ਦੀਆਂ ਬਣੀਆਂ ਨੇ ਜਾਂ ਕਿਸੇ ਹੋਰ ਮੁਲਕ ਦੀਆਂ, ਤੇ ਉਹਨਾਂ 'ਤੇ ਪਾ ਦੇਣੇ ਨੇ ਜਿਹੜੇ ਐਕਸੀਡੈਂਟ ਦੇ ਵਿੱਚ ਗਲਤ ਤਰੀਕੇ ਨਾਲ ਬੰਦਾ ਮਾਰ ਦੇਣ। ਜਾਂ ਛੁਰੀ ਜਿਹੜੀ ਅਗਰ ਵਜ਼ੀਰਾਬਾਦ ਦੀ ਨਹੀਂ, ਕੋਈ ਬਾਹਰੋਂ ਲਿਆ ਕੇ ਬੰਦਾ ਮਾਰ ਦੇ ਬਾਹਰ ਦੀ ਛੁਰੀ ਨਾਲ, ਤੇ ਉਹਦੇ ਖਾਤੇ 'ਚ ਪਾ ਦੇਣੀ ਜੇ। ਜਾਂ ਉਹਨਾਂ ਕੋਲੋਂ ਪੁੱਛੋ ਵੀ ਜੇ ਰਸ਼ੀਆ ਦੀ ਕਲਾਸ਼ਨਕੋਫ ਹੋਵੇ ਤੇ ਗੋਲੀਆਂ ਵੀ ਉੱਥੋਂ ਦੀਆਂ ਆਉਣ, ਇੱਥੇ ਕੋਈ ਬੰਦਾ ਚਲਾ ਕੇ ਉਹਨੂੰ ਮਾਰਦਾ ਹੈ ਤੇ ਉਹਦਾ ਮੁਕੱਦਮਾ ਰਸ਼ੀਆ 'ਤੇ ਕਰ ਦੇਣਾ, ਉਹਦਾ ਅਲਾਮਾ ਰਸ਼ੀਆ ਨੂੰ ਦੇਣ ਜਾਣਾ ਜੇ। ਬਈ ਹੱਦ ਹੈ ਬੇਵਕੂਫੀ ਦੀ। ਮਤਲਬ ਜਿੱਡਾ ਤੁਸੀਂ ਸੋਚਦੇ ਹੋ ਕੋਈ ਘੱਟ ਛੋਟਾ ਬੇਵਕੂਫ ਹੋਏਗਾ, ਇਹਨਾਂ ਨੇ ਬਿਲਕੁਲ ਹੀ ਕੰਮ ਹੀ ਮੁਕਾ ਕੇ ਰੱਖ ਦਿੱਤਾ ਹੈ। ਕੱਲ੍ਹ ਨੂੰ ਪਤਾ ਨਹੀਂ ਆਖਿਆ ਕਿ ਨਹੀਂ, ਪਰ ਸੋਸ਼ਲ ਮੀਡੀਆ 'ਤੇ ਫਿਰਨ ਡਈ ਗੱਲ ਵੀ ਜੋ ਹਵਾ ਵੀ KPLO ਚੱਲਦੀ ਹੈ ਜਿਹਦੇ ਨਾਲ ਪਤੰਗ ਉੱਤੇ ਚੱਲਦੇ ਨੇ। ਖੈਰ ਇਹ ਤਾਂ ਹਕੂਮਤਾਂ ਦੀ ਗੱਲ ਹੋ ਗਈ, ਇਹਨਾਂ ਦੀਆਂ ਬੇਵਕੂਫੀਆਂ ਦੀ। ਹੁਣ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਆਪਣੇ ਲਾਗੇ ਚਾਗੇ ਕੁਝ ਤੁਸੀਂ ਵੀ ਹਯਾ ਨੂੰ ਹੱਥ ਮਾਰੋ। ਆਪਣੇ ਲਾਗੇ ਚਾਗੇ ਜਿਹੜੇ, ਮਾਜ਼ਰਤ ਤੁਹਾਨੂੰ ਮੈਂ ਕਹਿਣ ਡਿਆ, ਪਰ ਹਯਾ ਨੂੰ ਹੱਥ ਮਾਰੋ। ਇਹ ਜਿਹੜੇ ਲਾਗੇ ਚਾਗੇ ਜਵਾਕ ਪਤੰਗ ਉਡਾਉਂਦੇ ਨੇ, ਇਹਨਾਂ ਨੂੰ ਡੱਕੋ। ਲੋਕਾਂ ਦੀਆਂ ਧੌਣਾਂ ਵੱਢਣ ਡਏ ਉਹ ਬੱਚੇ ਨੇ ਕਿਸੇ ਦੇ, ਉਹ ਗਾਂ ਉਹਨਾਂ ਦੇ ਬੱਚੇ ਹੁੰਦੇ ਨੇ ਮੋਟਰਸਾਈਕਲਾਂ 'ਤੇ ਜਿਹੜੇ ਫਿਰਨ ਡਏ ਨੇ, ਕਿਸੇ ਮਾਂ ਦਾ ਬੱਚਾ ਹੁੰਦਾ, ਉਹ ਗਾਂ ਉਹਦੇ ਆਪਣੇ ਵੀ ਬੱਚੇ ਹੁੰਦੇ ਨੇ ਜਿਹੜੇ ਯਤੀਮ ਹੁੰਦੇ ਨੇ। ਕੁਝ ਹਯਾ ਨੂੰ ਹੱਥ ਮਾਰੋ। ਅਤੇ ਇਸ ਵਾਸਤੇ ਆਪਣੇ ਇਹ ਕਿਹੜਾ ਸ਼ੌਕ ਹੈ ਐਡਾ ਪਤੰਗ ਉਡਾਉਣਾ? ਇਹਦੇ ਨਾਲ ਕਿਹੜੀ ਆਕਸੀਜਨ ਲੱਭਦੀ ਹੈ ਜਿਹੜਾ ਬਚ ਨਹੀਂ ਸਕਦੇ ਇਸ ਤੋਂ ਬਗੈਰ ਤੁਸੀਂ? ਇਸ ਵਾਸਤੇ ਇਹਨੂੰ ਫੌਰੀ ਤੌਰ 'ਤੇ ਇਕੱਲੀ ਹਕੂਮਤ ਦਾ ਕੰਮ ਨਹੀਂ ਹੁੰਦਾ, ਇਹਦੇ ਨਾਲ ਪੂਰੀ ਪਬਲਿਕ ਨੂੰ ਰਲਣਾ ਪੈਂਦਾ। ਇਹ ਨਹੀਂ ਕਿ ਹੁਣ ਇਹ ਚੋਰਾਂ ਦੀ ਹਕੂਮਤ ਹੈ ਅਤੇ ਸਿਰਫ ਮੈਂ ਇਹਨਾਂ ਦੇ ਮਗਰ ਲੱਠ ਲੈ ਕੇ ਪੈ ਜਾ ਵੀ ਇਹਨਾਂ ਦਾ ਹੀ ਸਾਰੇ ਦਾ ਸਾਰਾ ਕਸੂਰ ਹੈ। ਇਹ ਪੂਰੀ ਸੁਸਾਇਟੀ ਦਾ ਕਸੂਰ ਹੈ ਇਹਦੇ ਵਿੱਚ। ਤੁਹਾਡੇ ਇਰਦ ਗਿਰਦ ਜਿੱਥੇ ਕੋਈ ਜਵਾਕ ਇੱਕ ਕੰਮ ਕਰਦਾ ਔਰ ਉਹ ਧਾਤੀ ਦਾ, ਤਾਂ ਕੰਨਾਂ 'ਤੇ ਦਿਓ ਉਹਦੇ। ਇੱਕ ਕੰਨਾਂ 'ਤੇ ਦਾ ਮਤਲਬ ਜ਼ਰੂਰੀ ਨਹੀਂ ਵੀ ਵਾਕਈ ਦੇਣੀ ਹੈ, ਮਤਲਬ ਕਿ ਉਹਨੂੰ ਸਮਝਾਓ, ਉਹਦੇ ਮਾਂ ਪਿਓ ਨੂੰ ਸਮਝਾਓ ਵੀ ਇਹ ਕੀ ਕੰਮ ਕਰਨ ਡਿਆ। ਆਪਣੇ ਇਰਦ ਗਿਰਦ ਨਜ਼ਰ ਰੱਖੋ। ਜਦੋਂ ਤੱਕ ਤੁਸੀਂ ਸਾਰੇ ਰਲ ਕੇ ਇਹਦੇ 'ਤੇ ਕਾਬੂ ਨਹੀਂ ਪਾਓਗੇ ਤੇ ਇਹ ਕੰਮ ਨਹੀਂ ਮੁੱਕੇਗਾ। ਲੋਕਾਂ ਦੀਆਂ ਜ਼ਿੰਦਗੀਆਂ ਖਤਰੇ 'ਚ ਨੇ। ਕੁਝ ਹਯਾ ਨੂੰ ਹੱਥ ਮਾਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਐਜ਼ ਅ ਸੁਸਾਇਟੀ, ਕਿ ਕਿਹੜੇ ਕੰਮ 'ਚ ਲੱਗੇ ਪਤੰਗਬਾਜ਼ੀ ਕਰਨਾ ਤੇ ਉਹਦੇ ਨਾਲ ਲੋਕਾਂ ਦੀਆਂ ਧੌਣਾਂ ਵੱਢੀ ਜਾ ਰਹੇ। ਲਓ ਜੀ, ਹੁਣ ਮੈਨੂੰ ਇਜਾਜ਼ਤ ਦਿਓ ਤੇ ਰੱਬ ਰਾਖਾ।